ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਅਪ੍ਰੈਲ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮੌਤ ਦੇ ਬਾਦੋਂ ਇਮਤਿਹਾਨ। ਸੁਨਹਿਰੀ ਮਤਨ: ਮੁਕਾਸ਼ਫਾ। ਧੰਨ ਨੇ ਉਹ ਜਿਹੜੇ ਆਪਣੇ ਜਾਮੇ ਧੋਂਦੇ ਨੇ, ਕਿਉਂ ਜੇ ਹਯਾਤੀ ਦੇ ਰੁੱਖ ਦੇ ਕੋਲ ਆਉਣ ਦਾ ਇਖਤਿਆਰ ਪਾਉਣਗੇ ਤੇ ਉਹਨਾਂ ਦਰਵਾਜ਼ਿਆਂ ਵਿੱਚੋਂ ਸ਼ਹਿਰ ਵਿੱਚ ਦਾਖਲ ਹੋਣਗੇ। ਜਵਾਬੀ ਪੜ੍ਹਾਈ। ਯੋਹੰਨਾ: ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ, ਬਲਕਿ ਹੁਣੇ ਹੀ ਏ, ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ ਤੇ ਜਿਹੜੇ ਸੁਣਨਗੇ ਉਹ ਜੀਣਗੇ। ਕਿਉਂ ਜੇ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਭਈ ਆਪਣੇ ਆਪ ਵਿੱਚ ਹਯਾਤੀ ਰੱਖੇ। ਇਹਦੇ ਤੋਂ ਹੈਰਾਨ ਨਾ ਹੋਵੋ ਭਈ ਉਹ ਵੇਲਾ ਆਉਂਦਾ ਏ ਕਿ ਜਿੰਨੇ ਕਬਰਾਂ ਵਿੱਚ ਨੇ ਉਹਦੀ ਆਵਾਜ਼ ਸੁਣ ਕੇ ਨਿਕਲਣਗੇ, ਜਿਨ੍ਹਾਂ ਨੇ ਨੇਕੀ ਕੀਤੀ ਏ ਹਯਾਤੀ ਦੀ ਕਿਆਮਤ ਵਾਸਤੇ ਤੇ ਜਿਨ੍ਹਾਂ ਨੇ ਬਦੀ ਕੀਤੀ ਏ ਸਜ਼ਾ ਦੀ ਕਿਆਮਤ ਵਾਸਤੇ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਖੁਦਾਵੰਦ, ਤੂੰ ਹੀ ਮੇਰਾ ਰੱਬ ਏ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂ ਜੇ ਤੂੰ ਅਜੀਬ ਕੰਮ ਕੀਤੇ ਨੇ। ਤੇ ਰੱਬੁਲ ਅਫਵਾਜ ਇਸ ਪਹਾੜ ਉੱਤੇ ਸਾਰੀਆਂ ਕੌਮਾਂ ਲਈ ਫਰਬਾ ਸ਼ੈਵਾਂ ਨਾਲ ਇੱਕ ਦਾਵਤ ਤਿਆਰ ਕਰੇਗਾ, ਬਲਕਿ ਇੱਕ ਦਾਵਤ ਤਿਲਛਟ ਉੱਤੋਂ ਨਿਤਰੀ ਹੋਈ ਮੈਂ ਨਾਲ, ਹਾਂ ਫਰਬਾ ਸ਼ੈਵਾਂ ਨਾਲ ਜਿਹੜੀਆਂ ਮਗਜ਼ ਵਾਲੀਆਂ ਹੋਣ ਤੇ ਮੈਂ ਨਾਲ ਜਿਹੜੀ ਤਿਲਛਟ ਨਾਲੋਂ ਚੰਗੀ ਨਿਤਰੀ ਹੋਈ ਹੋਵੇ। ਤੇ ਉਹ ਐਸ ਪਹਾੜ ਉੱਤੇ ਐਸ ਪਰਦੇ ਨੂੰ ਜਿਹੜਾ ਸਾਰੇ ਲੋਕਾਂ ਉੱਤੇ ਡਿੱਗ ਪਿਆ ਤੇ ਉਸ ਨਕਾਬ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਮਕ ਰਿਹਾ ਏ ਦੂਰ ਕਰੇਗਾ। ਉਹ ਮੌਤ ਨੂੰ ਹਮੇਸ਼ਾ ਲਈ ਨਾਬੂਦ ਕਰ ਦੇਵੇਗਾ ਤੇ ਖੁਦਾਵੰਦ ਰੱਬ ਸਾਰਿਆਂ ਦੇ ਮੁਖੜਿਆਂ ਤੋਂ ਅਥਰੂ ਪੂੰਝ ਦੇਵੇਗਾ ਤੇ ਆਪਣੇ ਲੋਕਾਂ ਦੀ ਨਕਾਤੀ ਸਾਰੀ ਧਰਤੀ ਉੱਤੋਂ ਮਿਟਾ ਦੇਵੇਗਾ, ਕਿਉਂ ਜੇ ਖੁਦਾਵੰਦ ਨੇ ਇਹ ਆਖਿਆ ਏ। ਯੋਹੰਨਾ: ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੇਤੈਨੀਆ ਦਾ ਲਾਜ਼ਰ ਨਾਮ ਦਾ ਇੱਕ ਬੰਦਾ ਬਿਮਾਰ ਸੀ। ਯਿਸੂ ਨੇ ਸੁਣ ਕੇ ਆਖਿਆ ਭਈ ਇਹ ਮੌਤ ਵਾਲੀ ਬਿਮਾਰੀ ਨਹੀਂ, ਬਲਕਿ ਰੱਬ ਦੇ ਜਲਾਲ ਲਈ ਏ, ਤਾਂ ਜੋ ਉਹਦੇ ਰਾਹੀਂ ਰੱਬ ਦੇ ਪੁੱਤਰ ਦਾ ਜਲਾਲ ਜ਼ਾਹਿਰ ਹੋਵੇ। ਫਿਰ ਉਹਦੇ ਬਾਅਦ ਚੇਲਿਆਂ ਨੂੰ ਆਖਿਆ, ਆਓ ਅਸੀਂ ਫਿਰ ਯਹੂਦੀਆਂ ਨੂੰ ਚਲੀਏ। ਸਾਡਾ ਯਾਰ ਲਾਜ਼ਰ ਸੌਂ ਗਿਆ ਏ, ਮੈਂ ਉਹਨੂੰ ਜਗਾਉਣ ਜਾਣਾ ਵਾਂ ਤੇ ਮੈਂ ਤੁਹਾਡੇ ਪਾਰੋਂ ਖੁਸ਼ ਵਾਂ ਭਈ ਉੱਥੇ ਨਹੀਂ ਸੀ, ਤਾਂ ਜੋ ਤੁਸੀਂ ਈਮਾਨ ਲਿਆਓ, ਪਰ ਆਓ ਅਸੀਂ ਉਹਦੇ ਕੋਲ ਚਲੀਏ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ ਨੇ। ਮਾਰਥਾ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਤੇ ਹੁਣ ਵੀ ਮੈਂ ਜਾਣਦੀ ਹਾਂ ਭਈ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਕਿਆਮਤ ਦੇ ਦਿਨ ਵਿੱਚ ਅਖੀਰੀ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ ਤੇ ਹਯਾਤੀ ਤੇ ਮੈਂ ਵਾਂ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਭਾਵੇਂ ਮਰ ਵੀ ਜਾਵੇ ਫਿਰ ਵੀ ਜਿਉਂਦਾ ਰਹਿੰਦਾ ਏ, ਤੇ ਜਿਹੜਾ ਜਿਉਂਦਾ ਏ ਤੇ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਈਮਾਨ ਰੱਖਦੀ ਏ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਮੈਂ ਈਮਾਨ ਲੈ ਆਈ ਹਾਂ ਭਈ ਰੱਬ ਦਾ ਪੁੱਤਰ ਮਸੀਹ ਜਿਹੜਾ ਜੱਗ ਵਿੱਚ ਆਉਣ ਵਾਲਾ ਸੀ ਤੂੰ ਹੀ ਏ। ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ ਤੇ ਉਹਨੇ ਵੇਖਿਆ ਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਉਹਨੂੰ ਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ ਤੇ ਦਿਲ ਵਿੱਚ ਬਹੁਤ ਦੁਖੀ ਹੋਇਆ। ਤੁਸੀਂ ਉਹਨੂੰ ਕਿੱਥੇ ਰੱਖਿਆ ਏ? ਉਹਨਾਂ ਨੇ ਆਖਿਆ, ਐ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਫਿਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਕੋਲ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਉੱਤੇ ਪੱਥਰ ਧਰਿਆ ਸੀ।
ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਹੈ ਖੁਦਾਵੰਦ, ਉਹਦੇ ਵਿੱਚੋਂ ਤੇ ਹੁਣ ਬੋ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਬਈ ਤੂੰ ਮੇਰੀ ਸੁਣ ਲਈ, ਤੇ ਮੈਨੂੰ ਤੇ ਪਤਾ ਸੀ ਬਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲ ਦੁਆਲ ਖੜੇ ਨੇ, ਮੈਂ ਆਖਿਆ ਤਾਂ ਜੋ ਉਹ ਈਮਾਨ ਲਿਆਉਣ ਬਈ ਤੂੰ ਹੀ ਮੈਨੂੰ ਘੱਲਿਆ ਏ। ਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ, ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ, ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ ਕੇ ਜਾਣ ਦਿਓ। ਯੋਹੰਨਾ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਭਈ ਹੋਰ ਥੋੜੇ ਚਿਰ ਤਿਕਰ ਲੋ ਤੁਹਾਡੇ ਵਿਚਾਲੇ ਹੈ, ਜਦ ਤਿਕਰ ਲੋ ਤੁਹਾਡੇ ਨਾਲ ਏ, ਟੁਰਦੇ ਜਾਓ। ਇੰਜ ਨਾ ਹੋਵੇ ਭਈ ਹਨੇਰਾ ਤੁਹਾਨੂੰ ਆ ਕੇ ਫੜ ਲਵੇ, ਤੇ ਜਿਹੜਾ ਹਨੇਰੇ ਵਿੱਚ ਟੁਰਦਾ ਏ ਉਹ ਨਹੀਂ ਜਾਣਦਾ ਭਈ ਕਿੱਥੇ ਜਾਂਦਾ ਏ। ਮੈਂ ਲੋ ਬਣ ਕੇ ਜੱਗ ਵਿੱਚ ਆਇਆ ਵਾਂ, ਤਾਂ ਜੋ ਜਿਹੜਾ ਮੇਰੇ ਉੱਤੇ ਈਮਾਨ ਲਿਆਵੇ ਹਨੇਰੇ ਵਿੱਚ ਨਾ ਰਵੇ। ਰੋਮੀਓ। ਹੁਣ ਉਹ ਘੜੀ ਆ ਗਈ ਏ ਭਈ ਤੁਸੀਂ ਨੀਂਦਰ ਤੋਂ ਜਾਗੋ, ਕਿਉਂ ਜੇ ਜਿਸ ਵੇਲੇ ਅਸੀਂ ਈਮਾਨ ਲਿਆਏ ਸੀ ਉਸ ਵੇਲੇ ਦੀ ਨਿਸਬਤ ਹੁਣ ਸਾਡੀ ਮੁਕਤੀ ਨੇੜੇ ਹੈ। ਰਾਤ ਬਹੁਤ ਲੰਘ ਗਈ ਏ ਤੇ ਦਿਨ ਨਿਕਲਣ ਵਾਲਾ ਏ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਕੇ ਲੋ ਦੇ ਹਥਿਆਰ ਬੰਨ ਲਈਏ। ਜਿਵੇਂ ਦਿਨ ਨੂੰ ਦਸਤੂਰ ਏ, ਸ਼ਾਇਸਤਗੀ ਨਾਲ ਚੱਲੋ, ਨਾ ਕਿ ਨਾਚ ਗਾਣੇ ਤੇ ਨਸ਼ੇਬਾਜ਼ੀ ਨਾਲ, ਨਾ ਜ਼ਨਾਕਾਰੀ ਤੇ ਸ਼ਹਿਵਤ ਪ੍ਰਸਤੀ ਨਾਲ, ਤੇ ਨਾ ਲੜਾਈਆਂ ਤੇ ਹਸਦ ਨਾਲ। ਤੇ ਖੁਦਾਵੰਦ ਯਿਸੂ ਮਸੀਹ ਨੂੰ ਪਾ ਲਵੋ, ਤੇ ਬਦਨ ਦੀਆਂ ਖਾਹਿਸ਼ਾਂ ਲਈ ਤਦਬੀਰ ਨਾ ਕਰੋ। ਮੁਕਾਸ਼ਫਾ। ਯਿਸੂ ਮਸੀਹ ਦਾ ਮੁਕਾਸ਼ਫਾ, ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਹੈ। ਮੁਕਾਸ਼ਫਾ। ਜਿਹਦੇ ਕੰਨ ਹੋਣ ਉਹ ਸੁਣੇ ਭਈ ਰੂਹ ਕਲੀਸਿਆਵਾਂ ਨੂੰ ਕੀ ਆਖਦਾ ਏ। ਜਿਹੜਾ ਗਾਲਬ ਆਵੇ, ਮੈਂ ਉਹਨਾਂ ਨੂੰ ਹਯਾਤੀ ਦੇ ਰੁੱਖ ਵਿੱਚੋਂ ਜਿਹੜਾ ਰੱਬ ਦੇ ਫਿਰਦੌਸ ਵਿੱਚ ਏ ਫਲ ਖਾਣ ਨੂੰ ਦੇਵਾਂਗਾ। ਮੁਕਾਸ਼ਫਾ। ਮੈਂ ਜਿਨ੍ਹਾਂ ਨੂੰ ਅਜ਼ੀਜ਼ ਰੱਖਦਾ ਵਾਂ ਉਹਨਾਂ ਸਾਰਿਆਂ ਨੂੰ ਮੁਲਾਮਤ ਤੇ ਤੰਬੀ ਕਰਦਾ ਵਾਂ। ਇਸ ਲਈ ਸਰਗਰਮ ਹੋ ਤੇ ਤੌਬਾ ਕਰ। ਵੇਖ, ਮੈਂ ਬੂਹੇ ਉੱਤੇ ਖਲੋਤਾ ਖੜਕਾਉਣਾ ਵਾਂ। ਜੇ ਕੋਈ ਮੇਰੀ ਆਵਾਜ਼ ਸੁਣ ਕੇ ਬੂਹਾ ਖੋਲੇਗਾ ਤੇ ਮੈਂ ਉਹਦੇ ਕੋਲ ਅੰਦਰ ਜਾ ਕੇ ਉਹਦੇ ਨਾਲ ਰੋਟੀ ਖਾਵਾਂਗਾ ਤੇ ਉਹ ਮੇਰੇ ਨਾਲ। ਜਿਹੜਾ ਗਾਲਬ ਆਵੇ ਮੈਂ ਉਹਨੂੰ ਆਪਣੇ ਨਾਲ ਤਖਤ ਉੱਤੇ ਬਿਠਾਵਾਂਗਾ, ਜਿਵੇਂ ਮੈਂ ਗਾਲਬ ਆ ਕੇ ਆਪਣੇ ਪਿਓ ਦੇ ਨਾਲ ਉਹਦੇ ਤਖਤ ਉੱਤੇ ਬਹਿ ਗਿਆ। ਕਰੰਥੀਓ। ਸਭ ਤੋਂ ਪਿਛਲਾ ਵੈਰੀ ਜਿਹੜਾ ਨੇਸਤ ਕੀਤਾ ਜਾਵੇਗਾ ਉਹ ਮੌਤ ਏ। ਐ ਮੌਤ, ਤੇਰੀ ਜਿੱਤ ਕਿੱਥੇ ਰਹੀ? ਐ ਮੌਤ, ਤੇਰਾ ਡੰਗ ਕਿੱਥੇ ਰਿਹਾ? ਮੌਤ ਦਾ ਡੰਗ ਪਾਪ ਏ ਤੇ ਪਾਪ ਦਾ ਜ਼ੋਰ ਸ਼ਰੀਅਤ ਏ। ਪਰ ਉਸ ਰੱਬ ਦਾ ਸ਼ੁਕਰ ਏ ਜਿਹੜਾ ਸਾਡੇ ਰੱਬ ਯਿਸੂ ਮਸੀਹ ਦੇ ਰਾਹੀਂ ਸਾਨੂੰ ਫਤਹ ਦਿੰਦਾ ਏ। ਇਸ ਲਈ ਐ ਮੇਰੇ ਪਿਆਰੇ ਭਰਾਵੋ, ਸਾਬਤ ਕਦਮ ਤੇ ਕਾਇਮ ਰਵੋ ਤੇ ਰੱਬ ਦੇ ਕੰਮ ਵਿੱਚ ਹਮੇਸ਼ਾ ਅੱਗੇ ਵੱਧਦੇ ਜਾਓ, ਕਿਉਂ ਜੇ ਇਹ ਜਾਣਦੇ ਹੋ ਕਿ ਤੁਹਾਡੀ ਮਿਹਨਤ ਰੱਬ ਵਿੱਚ ਬੇਫਾਇਦਾ ਨਹੀਂ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ। ਰੂਹਾਨੀ ਇਨਸਾਨ ਰੱਬ ਦੀ ਸ਼ਕਲ ਜਾਂ ਖਿਆਲ ਏ, ਅਜਿਹਾ ਖਿਆਲ ਜਿਹੜਾ ਨਾ ਗਵਾਚ ਸਕਦਾ ਏ, ਨਾ ਹੀ ਆਪਣੇ ਇਲਾਹੀ ਅਸੂਲ ਤੋਂ ਵੱਖ ਹੋ ਸਕਦਾ ਏ। ਰੱਬ ਇਲਾਹੀ ਚੰਗਿਆਈ ਇਨਸਾਨ ਨੂੰ ਇਸ ਲਈ ਨਹੀਂ ਮਾਰਦਾ ਵੀ ਉਹਨੂੰ ਅਬਦੀ ਹਯਾਤੀ ਦੇਵੇ, ਕਿਉਂ ਜੇ ਰੱਬ ਕੱਲਾ ਹੀ ਇਨਸਾਨ ਦੀ ਹਯਾਤੀ ਏ। ਰੱਬ ਇਕੱਠਿਆਂ ਹਸਤੀ ਦਾ ਮਰਕਜ਼ ਤੇ ਹਾਤਾ ਏ। ਇਹ ਬਦੀ ਏ ਜਿਹੜੀ ਮਰ ਜਾਂਦੀ ਏ, ਚੰਗਿਆਈ ਕਦੀ ਨਹੀਂ ਮਰਦੀ। ਅਸਲ ਵਿੱਚ ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਲਿਆਂਦਾ ਏ ਉਹ ਹਮੇਸ਼ਾ ਤਿਕਰ ਕਦੀ ਨਾ ਮਰੇਗਾ।
यानी ਉਹ ਜਿਹੜਾ ਹਯਾਤੀ ਦਾ ਅਸਲੀ ਖਿਆਲ ਪਾ ਲੈਂਦਾ ਏ, ਉਹ ਮੌਤ ਉੱਤੇ ਆਪਣਾ ਈਮਾਨ ਗਵਾ ਦਿੰਦਾ ਏ। ਜਿਹਦੇ ਕੋਲ ਨੇਕੀ ਦਾ ਅਸਲੀ ਖਿਆਲ ਏ, ਉਹ ਬੁਰਾਈ ਦਾ ਸਾਰਾ ਫਹਿਮ ਗਵਾ ਦਿੰਦਾ ਏ ਤੇ ਐਸ ਪਰ ਉਹ ਰੂਹ ਦੀਆਂ ਨਾ ਮਰਨ ਵਾਲੀਆਂ ਅਸਲੀਅਤਾਂ ਵਿੱਚ ਰਹਿਨੁਮਾਈ ਪਾਉਂਦਾ ਏ। ਅਜਿਹਾ ਬੰਦਾ ਹਯਾਤੀ ਵਿੱਚ ਕਾਇਮ ਹੁੰਦਾ ਏ। ਅਜਿਹੀ ਹਯਾਤੀ ਜਿਹੜੀ ਹਯਾਤੀ ਨੂੰ ਸਹਾਰਾ ਨਾ ਦੇਣ ਦੇ ਕਾਬਿਲ ਬਦਨ ਤੋਂ ਨਹੀਂ, ਬਲਕਿ ਉਸ ਸੱਚਾਈ ਤੋਂ ਹਾਸਲ ਕੀਤੀ ਗਈ ਹੋਵੇ ਜਿਹੜੀ ਆਪਣੇ ਲਫਾਨੀ ਖਿਆਲ ਨੂੰ ਜ਼ਾਹਿਰ ਕਰਦੀ ਹੋਵੇ। ਕਿਸੇ ਬੰਦੇ ਦਾ ਆਪ ਇਹ ਕਬੂਲ ਕਰਨਾ ਭਈ ਇਨਸਾਨ ਰੱਬ ਦੀ ਆਪਣੀ ਸ਼ਬੀਹ ਏ, ਇਨਸਾਨ ਨੂੰ ਲਾਮਹਿਦੂਦ ਖਿਆਲ ਉੱਤੇ ਹੁਕਮਰਾਨੀ ਕਰਨ ਲਈ ਆਜ਼ਾਦ ਕਰਦਾ ਏ। ਇਹ ਰਾਸਖ ਅਕੀਦਾ ਮੌਤ ਲਈ ਬੂਹਾ ਬੰਦ ਕਰਦਾ ਏ ਤੇ ਲਫਾਨੀਅਤ ਵੱਲ ਇਹਨੂੰ ਪੂਰਾ ਖੋਲ ਦਿੰਦਾ ਏ। ਆਖਿਰਕਾਰ ਰੂਹ ਦੀ ਸਮਝ ਤੇ ਪਛਾਣ ਜ਼ਰੂਰ ਹੋਣੀ ਚਾਹੀਦੀ ਏ ਤੇ ਅਸੀਂ ਇਲਾਹੀ ਅਸੂਲ ਦੇ ਇਦਰਾਕ ਦੇ ਰਾਹੀਂ ਹਸਤੀ ਦੇ ਭੇਤਾਂ ਨੂੰ ਸੁਲਝਾਉਣ ਵਿੱਚ ਸਾਡੇ ਵੇਲੇ ਨੂੰ ਚੰਗਾ ਫਰੋਗ ਦੇਵਾਂਗੇ। ਫਿਲਹਾਲ ਅਸੀਂ ਇਹ ਨਹੀਂ ਜਾਣਦੇ ਭਈ ਇਨਸਾਨ ਕੀ ਏ, ਪਰ ਅਸੀਂ ਯਕੀਨਨ ਫਿਰ ਇਹ ਜਾਣ ਪਾਵਾਂਗੇ ਜਦੋਂ ਇਨਸਾਨ ਰੱਬ ਦੀ ਅਕਾਸੀ ਕਰਦਾ ਏ। ਯਸੂ ਨੇ ਲਾਜ਼ਰ ਨੂੰ ਆਖਿਆ, ਸਾਡਾ ਯਾਰ ਲਾਜ਼ਰ ਸੌਂ ਗਿਆ ਏ ਤੇ ਮੈਂ ਉਹਨੂੰ ਜਗਾਉਣ ਜਾਣਾ ਵਾਂ। ਯਸੂ ਨੇ ਲਾਜ਼ਰ ਨੂੰ ਐਸ ਫਹਿਮ ਨਾਲ ਬਹਾਲ ਕੀਤਾ ਭਈ ਲਾਜ਼ਰ ਕਦੀ ਮਰਿਆ ਨਹੀਂ, ਨਾ ਕਿ ਐਸ ਗੱਲ ਨੂੰ ਮੰਨਦਿਆਂ ਹੋਏ ਭਈ ਉਹਦਾ ਬਦਨ ਮਰ ਗਿਆ ਸੀ ਤੇ ਉਹ ਫੇਰ ਵੀ ਜਿਉਂਦਾ ਹੋ ਗਿਆ ਸੀ। ਜੇ ਯਸੂ ਇਹ ਮੰਨ ਲੈਂਦਾ ਭਈ ਲਾਜ਼ਰ ਆਪਣੇ ਬਦਨ ਵਿੱਚ ਜਿਉਂਦਾ ਸੀ ਜਾਂ ਮਰ ਗਿਆ, ਤੇ ਸਾਡਾ ਮਾਲਕ ਈਮਾਨ ਦੀ ਬਿਲਕੁਲ ਉਸ ਥਾਂ ਤੇ ਖਲੋਤਾ ਹੁੰਦਾ ਜਿੱਥੇ ਉਹ ਲੋਕ ਸੀ ਜਿਨ੍ਹਾਂ ਨੇ ਲਾਜ਼ਰ ਨੂੰ ਦਫਨਾਇਆ ਸੀ, ਤੇ ਉਹ ਉਹਨੂੰ ਆਜ਼ਾਦ ਨਾ ਕਰ ਸਕਦਾ। ਮਾਦੀ ਬਦਨ ਤੇ ਸਿਆਣ ਆਰਜ਼ੀ ਨੇ, ਪਰ ਅਸਲੀ ਇਨਸਾਨ ਰੂਹਾਨੀ ਤੇ ਅਬਦੀ ਏ। ਅਸਲੀ ਇਨਸਾਨ ਦੀ ਸ਼ਨਾਖਤ ਗਵਾਚਦੀ ਨਹੀਂ, ਬਲਕਿ ਐਸ ਵਜ਼ਾਹਤ ਨਾਲ ਲੱਭੀ ਜਾਂਦੀ ਏ ਕਿਉਂ ਜੇ ਹਸਤੀ ਤੇ ਪੂਰੀ ਸ਼ਨਾਖਤ ਦੀ ਸ਼ਾਉਰੀ ਲਾਮਹਿਦੂਦੀਅਤ ਨਾਲ ਬਦਲੀ ਜਾਣ ਵਾਲੀ ਸਮਝੀ ਜਾਂਦੀ ਤੇ ਕਾਇਮ ਰਹਿੰਦੀ ਏ। ਜਦ ਰੱਬ ਮੁਕੰਮਲ ਤੇ ਅਬਦੀ ਤੌਰ ਤੇ ਉਹਦਾ ਏ ਤੇ ਇਹ ਨਾਮੁਮਕਿਨ ਏ ਭਈ ਇਨਸਾਨ ਅਜਿਹਾ ਕੁਝ ਵੀ ਗਵਾ ਦੇਵੇ ਜੋ ਅਸਲੀ ਏ। ਇਹ ਖਿਆਲ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਭਈ ਨਾਮ ਨਿਹਾਦ ਖੁਸ਼ੀਆਂ ਤੇ ਪੀੜ, ਮਾਦੇ ਦੀ ਪੈਦਾਇਸ਼, ਪਾਪ, ਬਿਮਾਰੀ ਤੇ ਮੌਤ ਅਸਲੀ ਨੇ, ਇੱਕ ਫਾਨੀ ਯਕੀਨ ਏ ਤੇ ਇਹ ਹੀ ਉਹ ਅਕੀਦਾ ਏ ਜਿਹੜਾ ਗਵਾਚ ਜਾਵੇਗਾ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਐਸ ਲਈ ਵੀ ਐਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਮੌਤ ਸੁਫਰੇ ਦਾ ਇੱਕ ਮਰਹਲਾ ਏ, ਕਿਉਂ ਜੇ ਵਜੂਦ ਮਾਦੀ ਹੋ ਸਕਦਾ ਏ, ਹਸਤੀ ਦੀ ਹਮਾਹੰਗੀ ਵਿੱਚ ਕੋਈ ਸ਼ੈ ਮੁਦਾਖਲਤ ਨਹੀਂ ਕਰ ਸਕਦੀ ਤੇ ਨਾ ਹੀ ਸਾਇੰਸ ਵਿੱਚ ਇਨਸਾਨ ਦੀ ਵਜੂਦੀਅਤ ਨੂੰ ਮੁਕਾ ਸਕਦੀ ਏ। ਇਨਸਾਨ ਉਂਝ ਹੀ ਰਹਿੰਦਾ ਏ ਜਿਵੇਂ ਉਹ ਹੱਡੀ ਟੁੱਟਣ ਜਾਂ ਸਿਰ ਲੱਥਣ ਤੋਂ ਪਹਿਲਾਂ ਸੀ। ਜੇ ਇਨਸਾਨ ਨੇ ਕਦੀ ਮੌਤ ਉੱਤੇ ਫਤਹਮੰਦ ਨਹੀਂ ਹੋਣਾ ਤੇ ਕਲਾਮ ਇਹ ਕਿਉਂ ਆਖਦਾ ਏ ਭਈ ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸਤ ਕੀਤਾ ਜਾਵੇਗਾ ਉਹ ਮੌਤ ਏ। ਕਲਾਮ ਦਾ ਇਹ ਹਿੱਸਾ ਵਾਜ਼ਿਆ ਕਰਦਾ ਏ ਭਈ ਅਸੀਂ ਪਾਪ ਉੱਤੇ ਫਤਹ ਪਾਉਣ ਦੇ ਤਨਾਸਬ ਵਿੱਚ ਮੌਤ ਉੱਤੇ ਫਤਹ ਹਾਸਲ ਕਰਾਂਗੇ। ਯਸੂ ਦੀ ਮੌਤ ਦੇ ਬਾਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ ਤੇ ਐਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ ਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਿਰ ਕੀਤਾ। ਜੇ ਤਬਦੀਲੀ ਜਿਹਨੂੰ ਮੌਤ ਆਖਿਆ ਜਾਂਦਾ ਏ ਪਾਪ, ਬਿਮਾਰੀ ਤੇ ਮੌਤ ਦੇ ਯਕੀਨ ਨੂੰ ਤਬਾਹ ਕਰ ਦਿੰਦੀ ਏ ਤੇ ਐਸ ਹਾਰ ਦੇ ਵੇਲੇ ਖੁਸ਼ੀ ਜਿੱਤ ਜਾਂਦੀ ਏ ਤੇ ਹਮੇਸ਼ਾ ਲਈ ਪੱਕੀ ਹੋ ਜਾਂਦੀ ਏ, ਪਰ ਇੰਜ ਹੁੰਦਾ ਨਹੀਂ ਏ। ਕਾਮਲੀਅਤ ਬਸ ਕਾਮਲੀਅਤ ਨਾਲ ਹੀ ਹਾਸਲ ਹੁੰਦੀ ਏ। ਉਹ ਜਿਹੜੇ ਨਾਰਾਸਤ ਨੇ ਉਸ ਵੇਲੇ ਤਿਕਰ ਨਾਰਾਸਤ ਹੀ ਰਹਿਣਗੇ ਜਦੋਂ ਤਿਕਰ ਇਲਾਹੀ ਸਾਇੰਸ ਵਿੱਚ ਮਸੀਹ ਯਾਨੀ ਸੱਚਾਈ ਸਾਰੇ ਪਾਪ ਤੇ ਜਹਾਲਤ ਨੂੰ ਮੁਕਾ ਨਹੀਂ ਦਿੰਦਾ। ਪਾਪ ਤੇ ਗਲਤੀ ਜਿਹੜੇ ਸਾਨੂੰ ਮੌਤ ਦੇ ਸਰਾਣੇ ਖੜਾ ਕਰ ਦਿੰਦੇ ਨੇ ਉਸ ਵੇਲੇ ਰੁਕਦੇ ਨਹੀਂ, ਬਲਕਿ ਇਹਨਾਂ ਗਲਤੀਆਂ ਦੀ ਮੌਤ ਤਿਕਰ ਮੁਸਤਕਿਲ ਰਹਿੰਦੇ ਨੇ। ਪੂਰੀ ਤਰ੍ਹਾਂ ਰੂਹਾਨੀ ਬਣਨ ਲਈ ਇਨਸਾਨ ਨੂੰ ਬੇਐਬ ਹੋਣਾ ਚਾਹੀਦਾ ਏ ਤੇ ਇਹ ਬਸ ਉਦੋਂ ਹੀ ਹੋ ਸਕਦਾ ਏ ਜਦ ਉਹ ਕਾਮਲੀਅਤ ਤਿਕਰ ਅਪੜਦਾ ਏ। ਭਾਵੇਂ ਅਮਲ ਵਿੱਚ ਉਹ ਮਕਤੂਲ ਹੋਵੇ, ਇੱਕ ਕਾਤਲ ਪਾਪ ਨੂੰ ਕਦੀ ਤਰਕ ਨਹੀਂ ਕਰਦਾ। ਉਹ ਇਹ ਮੰਨਣ ਲਈ ਬਹੁਤ ਰੂਹਾਨੀ ਨਹੀਂ ਏ ਭਈ ਉਹਦਾ ਬਦਨ ਮਰਿਆ ਏ ਤੇ ਇਹ ਨਹੀਂ ਜਾਣਦਾ ਭਈ ਉਹਦੀ ਜ਼ਾਲਮ ਸੋਚ ਨਹੀਂ ਮਰੀ। ਉਹਦੇ ਖਿਆਲ ਤਦ ਤਿਕਰ ਪਾਕੀਜ਼ਾ ਨਹੀਂ ਹੁੰਦੇ
ਜਦ ਤੀਕਰ ਬਦੀ ਨੂੰ ਚੰਗਿਆਈ ਦੇ ਰਾਹੀਂ ਗੈਰ ਮੁਸੱਲਾ ਨਹੀਂ ਕੀਤਾ ਜਾਂਦਾ। ਉਹਦਾ ਬਦਨ ਓਨਾ ਹੀ ਮਾਦੀ ਏ ਜਿੰਨੀ ਉਹਦੀ ਸਿਆਣ ਏ, ਤੇ ਇਹਦੇ ਉਲਟ ਪੁਲਟ ਵੀ। ਇਹ ਕਿਆਸਾਂ ਰਾਈਆਂ ਭਈ ਪਾਪ ਮਾਫ ਕੀਤਾ ਜਾਂਦਾ ਏ ਪਰ ਭੁੱਲਿਆ ਨਹੀਂ ਜਾਂਦਾ, ਭਈ ਪਾਪ ਦੇ ਦੌਰਾਨ ਖੁਸ਼ੀ ਅਸਲ ਹੋ ਜਾਂਦੀ ਏ, ਭਈ ਜਿਸਮ ਦੀ ਨਾਂ ਦੀ ਹੀ ਮੌਤ ਪਾਪ ਤੋਂ ਆਜ਼ਾਦ ਕਰ ਦਿੰਦੀ ਏ, ਤੇ ਇਹ ਭਈ ਰੱਬ ਦੀ ਦਿੱਤੀ ਹੋਈ ਮਾਫੀ ਪਾਪ ਦੀ ਤਬਾਹੀ ਤੋਂ ਇਲਾਵਾ ਕੁਝ ਨਹੀਂ ਏ। ਇਹ ਸਾਰੀਆਂ ਬਹੁਤ ਗੁੱਝੀਆਂ ਗਲਤੀਆਂ ਨੇ। ਅਸੀਂ ਜਾਣਦੇ ਹਾਂ ਭਈ ਜਦੋਂ ਅਖੀਰੀ ਨਰਸਿੰਗਾ ਵਜਾਇਆ ਜਾਵੇਗਾ ਸਭ ਕੁਝ ਇੱਕ ਪਲ ਵਿੱਚ ਬਦਲ ਜਾਵੇਗਾ, ਪਰ ਹਿਕਮਤ ਦਾ ਇਹ ਅਖੀਰੀ ਸੁਨੇਹਾ ਉਦੋਂ ਤੀਕਰ ਨਹੀਂ ਆ ਸਕਦਾ ਜਦੋਂ ਤੀਕਰ ਇਨਸਾਨ ਮਸੀਹੀ ਕਿਰਦਾਰ ਦੀ ਤਰੱਕੀ ਵਿੱਚ ਹਰ ਇੱਕ ਛੋਟੇ ਸੁਨੇਹੇ ਨੂੰ ਪਹਿਲਾਂ ਤੋਂ ਹੀ ਕਬੂਲ ਨਾ ਕਰਦੇ ਹੋਣ। ਇਨਸਾਨ ਨੂੰ ਇਹ ਗੁਮਾਨ ਰੱਖਣਾ ਚਾਹੀਦਾ ਹੈ ਭਈ ਮੌਤ ਦੇ ਤਜਰਬੇ ਦਾ ਯਕੀਨ ਉਹਨਾਂ ਨੂੰ ਜਲਾਲੀ ਹਸਤੀ ਵਿੱਚ ਜਗਾਵੇਗਾ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਏ, ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਅਸਮਾਨ ਕੋਈ ਥਾਂ ਨਹੀਂ ਏ, ਬਲਕਿ ਸਿਆਣ ਦੀ ਇਲਾਹੀ ਹਾਲਤ ਏ, ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਹੰਗ ਤੇ ਫਾਨੀ ਹੁੰਦੇ ਨੇ। ਕਿਉਂ ਜੇ ਉੱਥੇ ਪਾਪ ਨਹੀਂ ਏ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ, ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਏ, ਜਿਵੇਂ ਭਈ ਕਲਾਮ ਹੀ ਇਹ ਦੱਸਦਾ ਏ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ, ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਏ। ਕਾਮਲ ਇਨਸਾਨ ਹੌਲੀ ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਏ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਿਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਏ। ਜਦ ਇਹ ਸਿੱਖ ਲਿਆ ਜਾਂਦਾ ਏ ਭਈ ਬਿਮਾਰੀ ਹਯਾਤੀ ਨੂੰ ਤਬਾਹ ਨਹੀਂ ਕਰ ਸਕਦੀ, ਤੇ ਇਹ ਭਈ ਇਨਸਾਨ ਮੌਤ ਦੇ ਰਾਹੀਂ ਪਾਪ ਜਾਂ ਬਿਮਾਰੀ ਤੋਂ ਬਚਾਏ ਨਹੀਂ ਜਾ ਸਕਦੇ, ਤੇ ਇਹ ਸਮਝ ਹਯਾਤੀ ਨੂੰ ਨਵਾਂ ਕਰਨ ਵਿੱਚ ਤੇਜ਼ੀ ਲਿਆਵੇਗੀ। ਇਹਦੇ ਨਾਲ ਇਹ ਮੌਤ ਦੀ ਤਾਂਘ ਜਾਂ ਕਬਰ ਦੇ ਡਰ ਵਿੱਚ ਮਹਾਰਤ ਲਿਆਵੇਗਾ, ਤੇ ਇੰਜ ਇਹ ਇਸ ਵੱਡੇ ਡਰ ਨੂੰ ਤਬਾਹ ਕਰੇਗਾ ਜਿਹੜਾ ਫਾਨੀ ਵਜੂਦ ਨੂੰ ਘੇਰਦਾ ਏ। ਹਯਾਤੀ ਅਸਲੀ ਏ ਤੇ ਮੌਤ ਵਹਿਮ ਏ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਏ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਹੁੰਦਾ ਏ, ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।